बोले सोनिहाल श्री अकाल। वेलकम जी, वेलकम वेलकम वेलकम। बापू जी सरोपा पाओ जी। चल बापू बोले सोनिहाल सत श्री अकाल। दो बोल भाजी बोलो कोई दो बोल। हाँ जी बोलो जी बिंदर जी। जेल यात्रा ठीक सी बापू जी, जेल यात्रा सही सी। अच्छा चढ़दी कला ਜਾਂ ਥੋੜਾ ਜਿਹਾ ਮਹਿਸੂਸ ਕੀਤਾ ਵੀ ਜਿਹੜੇ ਸਿੰਘ ਇੰਨੇ ਚਿਰ ਤੋਂ ਬੈਠੇ ਨੇ ਜੇਲ੍ਹਾਂ 'ਚ ਵੀ ਉਹ ਕਿੱਦਾਂ ਦੀ ਫੀਲਿੰਗ ਲੈਂਦੇ ਹੋਣਗੇ ਤੇ ਕਿੱਦਾਂ ਦੇ ਮਾਹੌਲ 'ਚੋਂ ਗੁਜ਼ਰਦੇ ਹੋਣਗੇ, ਕਿਉਂਕਿ ਅੰਦਰ ਨਾ ਤਾਂ ਬਹੁਤ ਵਧੀਆ ਪ੍ਰਬੰਧ ਨੇ, ਖਾਣੇ ਵੀ ਉੱਦਾਂ ਦੇ ਹੀ ਹੈਗੇ ਜੀ, ਤੇ ਜਿਹੜਾ ਸੌਣ ਦਾ ਸਿਸਟਮ ਹੈਗਾ ਜੀ ਬਿਲਕੁਲ ਥੱਲੇ ਰੜੇ ਤੇ ਜਿੱਦਾਂ ਪੈਣਾ, ਇੱਕ ਸਿੰਪਲ ਉਹਨਾਂ ਨੇ ਨੋਰਮਲ ਜੀ ਰਜਾਈ ਦੇਣੀ ਹੈ ਨਾ, ਇੱਦਾਂ ਦੇ ਮਾਹੌਲ 'ਚ ਵੀ ਉਹ ਅਸੀਂ 2-4 ਦਿਨ ਮਹਿਸੂਸ ਕਰਕੇ ਆ ਵੀ ਉਹਨਾਂ ਨੇ ਇੰਨਾ ਚਿਰ ਮਤਲਬ ਕਿੱਦਾਂ ਤਸੀਹੇ ਦੇ ਕੇ ਮਤਲਬ ਆਪਣੇ ਸਰੀਰ ਨੂੰ ਤੇ ਉਹ ਕਸ਼ਟ ਦੇ ਕੇ ਇੱਦਾਂ ਇੱਥੋਂ ਤੱਕ ਕੱਟਿਆ ਹੋਊਗਾ, ਉਹ ਬੜਾ ਮਤਲਬ ਦੁਖਦਾ ਹੋਊਗਾ ਜੀ ਉਹਨਾਂ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸੰਗਰੂਰ ਜੇਲ੍ਹ ਦੇ ਬਾਹਰ ਖੜੇ ਆ। ਅੱਜ ਵੀਰ ਪ੍ਰਭਜੋਤ ਸਿੰਘ ਅਤੇ ਵੀਰ ਹਰਜੀਤ ਸਿੰਘ, ਸਾਡੇ ਇਹ ਦੋ ਵੀਰ ਜਿਹੜੇ ਨੇ ਜ਼ਮਾਨਤ ਤੇ ਬਾਹਰ ਆਏ ਨੇ। ਅਸਲ ਦੇ ਵਿੱਚ ਪਿਛਲੇ ਦਿਨੀ ਦਿੜਬੇ ਵਿਖੇ ਜੋ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਸੀਗਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਤੇ ਸਾਨੂੰ ਜਵਾਬ ਦਿਓ। ਲਗਾਤਾਰ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਪੁੱਛ ਰਹੇ ਨੇ, ਪਰ ਜਵਾਬ ਦੇਣ ਦੀ ਥਾਂ ਤੇ ਉਹਨਾਂ ਨੇ ਇੱਕ ਝੂਠੀ ਮਨੋਘੜਤ ਗੱਲ ਬਣਾ ਕੇ ਹਰਿੰਦਰ ਸਿੰਘ ਥਾਣੇਦਾਰ ਦੇ ਰਾਹੀਂ ਸ਼ਿਕਾਇਤ ਕਰਵਾ ਕੇ 353 ਸਮੇਤ ਵੱਖ-ਵੱਖ ਧਾਰਾਵਾਂ ਲਵਾ ਕੇ 7 ਬੰਦਿਆਂ ਤੇ 22 ਨੇ ਇੱਕ ਅਣਪਛਾਤੇ ਤੇ ਪਰਚਾ ਪਵਾਇਆ ਔਰ 5 ਬੰਦੇ ਸਾਡੇ ਜੇਲ੍ਹ ਦੇ ਵਿੱਚ ਗਏ, ਜਿਨ੍ਹਾਂ ਵਿੱਚੋਂ ਅਜੇ 2 ਦੀ ਜ਼ਮਾਨਤ ਹੋਈ ਹੈ। 3 ਵਾਰੇ ਕਲੈਰੀਕਲ ਮਿਸਟੇਕ ਹੈ ਜਾਂ ਇਹ ਹੈ, ਅਜੇ ਤੱਕ ਵੀ ਪ੍ਰਸ਼ਾਸਨ ਜਿਹੜੇ ਆ ਅੜਚਣਾ ਲਾ ਰਿਹਾ। ਸੋ ਸਾਡੇ ਜਿਹੜੇ ਸਵਾਲ ਨੇ ਉਹ ਬੜੇ ਜੈਨੂਅਨ ਨੇ, ਬੜੇ ਸਪਸ਼ਟ ਸਵਾਲ ਨੇ ਕਿ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੈ ਉਹਨਾਂ ਦੀ ਅਸੀਂ ਪੋਸਟਰ ਵੀ ਅੱਜ ਇੱਥੋਂ ਭਗਵੰਤ ਮਾਨ ਨੂੰ ਇਹ ਦੱਸਣਾ ਚਾਹੁੰਦੇ, ਇੱਥੋਂ ਰਿਲੀਜ਼ ਕਰ ਰਹੇ ਹਾਂ ਕਿ ਜੇ ਸਾਨੂੰ ਕੋਈ ਚੁੱਪ ਕਰਾਉਣ ਦਾ ਯਤਨ ਕਰੂਗਾ ਧੱਕੇ ਨਾਲ, ਉਹ ਨਹੀਂ ਅਸੀਂ ਕਰਨਾ। ਜਦੋਂ 4 ਵਾਰ ਅਰਵਿੰਦ ਕੇਜਰੀਵਾਲ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਨੂੰ ਰਿਜੈਕਟ ਕੀਤਾ ਜੁਲਾਈ 2019 ਦੇ ਵਿੱਚ ਔਰ 28 ਫਰਵਰੀ 2020 ਨੂੰ, 5-6 ਅਗਸਤ 2020 ਨੂੰ, ਇਹਦੇ ਨਾਲ 11 ਦਸੰਬਰ 2020 ਨੂੰ 4 ਵਾਰ ਰਿਜੈਕਟ ਕਰਤੀ। 5ਵੀਂ ਵਾਰ ਫਰੈਸ਼ ਫਾਈਲ ਹੈ ਜਿਹੜੀ ਉਹ ਫਿਰ ਕੇਜਰੀਵਾਲ ਕੋਲ ਪਈ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਕੇਜਰੀਵਾਲ, ਭਗਵੰਤ ਮਾਨ, ਰਾਘਵ ਚੱਡਾ, ਅਸੀਂ ਉਦੋਂ ਤੋਂ ਇਹਨਾਂ ਨੂੰ ਪੁੱਛ ਰਹੇ ਹਾਂ, ਤਾਂ ਜਿਹੜੇ ਆਪ ਦੇ ਛੋਟੇ-ਛੋਟੇ ਭਗਤ ਬਣੇ ਹੋਏ ਆ ਉਹਨਾਂ ਨੂੰ ਵੀ ਅਸੀਂ ਸਪਸ਼ਟ ਲਫ਼ਜ਼ਾਂ ਵਿੱਚ ਇਹ ਕਹਿੰਦੇ ਆ ਕਿ ਇਹਨਾਂ ਗੱਲਾਂ ਦੇ ਜਵਾਬ ਦਿਓ, ਇਹਨਾਂ ਗੱਲਾਂ ਦੇ ਜਵਾਬ ਦਿਓ। ਤੁਸੀਂ ਭਗਤ ਨਾ ਬਣੋ ਜਿਵੇਂ ਮੋਦੀ ਦੇ ਭਗਤ ਨੇ। ਮੈਨੂੰ ਇਹ ਲੱਗਦਾ ਕੇਜਰੀਵਾਲ ਦੇ ਭਗਤਾਂ ਦੇ ਦਿਮਾਗ 'ਚ ਮੋਦੀ ਨਾਲੋਂ ਵੀ ਵੱਧ ਗੋਹਾ ਭਰਿਆ ਹੋਇਆ ਹੈ। ਇਸੇ ਕਰਕੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਤੇ ਜੇ ਕਾਂਗਰਸੀਆਂ ਨੂੰ ਪੁੱਛਿਓ ਕਹਿੰਦੇ ਬਰਗਾੜੀ ਦੀ ਗੱਲ ਕਰੋ, ਜੇ ਬਰਗਾੜੀ ਦੀ ਗੱਲ ਕਰਦੇ ਆ ਉਹ ਕਹਿੰਦੇ 84 ਦੀ ਗੱਲ ਕਰੋ, ਜੇ ਭੁੱਲਰ ਦੀ ਗੱਲ ਕਰਦੇ ਆ ਕਹਿੰਦੇ ਦੂਜਿਆਂ ਦੀ। ਸਾਡੇ ਨਾਲ ਬਹਿ ਕੇ ਉਹੀ ਭਗਵੰਤ ਮਾਨ ਜਿਹੜਾ ਕਹਿੰਦਾ ਰਿਹਾ ਡਲਾ ਤੋਂ ਡਲਾ ਹੋਤਾ ਹੈ ਮਗਰ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ, ਲੋਕਾਂ ਨੂੰ ਡਲੇ ਮਾਰਨ ਦੀਆਂ ਗੱਲਾਂ ਕਰਕੇ ਭੜਕਾਹਟ ਵਾਲੀਆਂ ਬਿਆਨਬਾਜ਼ੀਆਂ ਕਰਨ ਵਾਲਾ ਅੱਜ ਸਵਾਲਾਂ ਤੋਂ ਭੱਜਿਆ। ਅਸੀਂ ਗੁਰੂ ਦੀ ਕਿਰਪਾ ਨਾਲ ਨਾ ਘਬਰਾਉਣ ਵਾਲੇ ਆ। ਤੁਸੀਂ ਭਗਵੰਤ ਮਾਨ ਜੀ 117 ਬੰਦੇ ਜਿੱਤ ਕੇ ਸਰਕਾਰ ਬਣਾਓ, ਜੋ ਮਰਜ਼ੀ ਕਰ ਲਓ, ਪਰ ਪ੍ਰੋਫੈਸਰ ਭੁੱਲਰ ਦਾ ਸਵਾਲ ਉੱਥੇ ਦਾ ਉੱਥੇ ਖੜਾ ਹੈ, ਉੱਥੇ ਖੜਾ ਹੈ ਸਵਾਲ। ਇਹ ਤੋਂ ਪਿੱਛਾ ਨਹੀਂ ਇਦਾਂ ਛੱਡਣ ਵਾਲੇ। ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਬੇਨਤੀ ਕਰਦੇ ਆ ਕਿ ਵੋਟਾਂ ਦਾ ਮਸਲਾ ਨਹੀਂ ਹੈ,
ईमानदारी नाल डट के आवाज़ बुलंद करो। जे अज इन्ने लंबे समय बाद प्रोफैसर भुल्लर रिहा हो सकता है ਜਿਹੜਾ बिल्कुल निर्दोष साबित हो चुका है। 133 गवाह सी ਉਹਦੇ खिलाफ एक भी नहीं भुगतिया और ਜਿਹੜਾ सरकारी वकील केस लड़ रहा सी भुल्लर ਦਾ ਜਦੋਂ ਰਿਟਾਇਰਮੈਂਟ ਹੋਈ ਉਹਦੀ ਉਦੋਂ ਬਾਅਦ ਉਹ ਕਹਿੰਦਾ ਜਿਹੜਾ ਭੁੱਲਰ ਦੇ ਖਿਲਾਫ ਲੜਦਾ ਸੀ ਕਹਿੰਦਾ ਕਿ ਭੁੱਲਰ ਬੇਕਸੂਰ ਹੈ। ਜੇ ਪੁੱਛਿਆ ਗਿਆ ਵੀ ਤੂੰ ਕਿਉਂ ਕੇਸ ਲੜਦਾ ਸੀ ਕਹਿੰਦੇ ਆ ਕਿ ਮੇਰੀ ਤਾਂ ਸਰਕਾਰੀ ਜੌਬ ਸੀ। ਜਿਹੜਾ ਬੰਦਾ ਬਿਲਕੁਲ ਬੇਕਸੂਰ ਆ ਨਿਰਦੋਸ਼ ਬੰਦੇ ਤੋਂ ਕੀ ਖਤਰਾ ਹੈ ਜੀ। ਝੂਠ ਬੋਲਦੇ ਸੀ ਜਿਹੜੇ ਆ ਪੋਸਟਰ ਅਸੀਂ ਬੇਨਤੀ ਕਰਦੇ ਆ ਕਿ ਆਪਣੇ ਕੰਧਾਂ ਤੇ ਲਾਓ ਚਿਪਕਾਓ ਵੱਧ ਤੋਂ ਵੱਧ ਔਰ ਕੇਜਰੀਵਾਲ ਐਂਡ ਜੁੰਡਲੀ ਨੂੰ ਇਹਨਾਂ ਨੂੰ ਸਵਾਲ ਪੁੱਛੇ ਜਾਣਗੇ ਲਗਾਤਾਰ। ਆ ਪ੍ਰਭਜੋਤ ਸਿੰਘ ਪ੍ਰੋਫੈਸਰ ਪੜ੍ਹੇ ਲਿਖੇ ਵੀਰ ਨੇ ਸਾਡੇ ਜਿਨ੍ਹਾਂ ਨੇ ਸਵਾਲ ਕੀਤਾ ਤੇ ਫੜ ਕੇ ਅੰਦਰ ਦੇ ਦਿਓ। ਇਹ ਤੁਹਾਡੇ ਪਿਓ ਦਾ ਰਾਜ ਨਹੀਂ, ਇਹ ਲੋਕਤੰਤਰ ਹੈ। ਜਿਹੜਾ ਲੋਕਤੰਤਰ ਦਾ ਢਾਣ ਤੁਸੀਂ ਸੱਤਾ ਦੇ ਨਸ਼ੇ 'ਚ ਆ ਕੇ ਕਰਾਉਂਦੇ ਹੋ। ਸਿੱਖਾਂ ਨੂੰ ਤੁਸੀਂ ਮੂਰਖ ਸਮਝਦੇ ਹੋ। ਤੁਸੀਂ ਸਮਝਦੇ ਹੋ ਕਿ ਕਾਂਗਰਸ ਤੇ ਬਾਦਲਾਂ ਤੋਂ ਦੁਖੀ ਨੇ ਸਿੱਖ ਤੇ ਅੰਨ੍ਹੇਵਾਹ ਤੁਹਾਡੇ ਮਗਰ ਲੱਗ ਜਾਣ। ਲੱਗੇ ਵੀ ਨੇ ਕਈ, ਪਰ ਆਹ ਸਵਾਲ ਤੁਹਾਨੂੰ ਅਸੀਂ ਪੁੱਛਦੇ ਰਵਾਂਗੇ। ਮੈਂ ਵੀਰ ਪ੍ਰਭਜੋਤ ਸਿੰਘ ਦੋ ਸ਼ਬਦ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨਗੇ। ਦੇਖੋ ਅਸੀਂ ਇੱਥੇ ਗੱਲਾਂ ਕੀਤੀਆਂ ਸਾਰੀਆਂ, ਵਕੀਲ ਸਾਹਿਬ ਨੇ ਕਹੀਆਂ ਸੀ ਕਿ ਡੈਮੋਕ੍ਰੈਟਿਕ ਰਾਈਟ ਹੈ। ਇਹਨਾਂ ਦੀ ਵੋਟ ਪਾਉਣ ਦਾ ਹੱਕ ਵੀ ਭਗਵੰਤ ਮਾਨ ਨੇ ਖੋਹਿਆ ਇਹਨਾਂ ਨੂੰ ਅੰਦਰ ਕਰਵਾ ਕੇ। ਵੋਟ ਪਾਉਣ ਦਾ ਹੱਕ ਵੀ ਇਹਨਾਂ ਤੋਂ ਖੋਹਿਆ ਗਿਆ। ਸੋ ਮੈਂ ਪ੍ਰਭਜੋਤ ਸਿੰਘ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਜੀ। शुक्रिया माजी साहब। सारी संगत नूं बेनती है कि गज के फतेह बुलाओ। श्री वाहिगुरू जी का खालसा, श्री वाहिगुरू जी की फतेह। मुढ़ तो सिख कौम लड़ती आई है न्याय वास्ते, सिर्फ अपने न्याय वास्ते नहीं जां अपनी कौम दे नाल संबंधित लोकां योद्धियां दे लई न्याय वास्ते नहीं, मनुखता दे लई न्याय वास्ते लड़ते रहे। गुरु अर्जन देव साहब तत्ती तवी ते बैठे, गुरु तेग बहादुर साहब कश्मीरी पंडितां दे कहण उत्ते ਕਿਸੇ ਵੀ ਧਰਮ ਨੂੰ ਮੰਨਣ ਦੀ ਜਿਹੜੀ ਆਜ਼ਾਦੀ ਹੈਗੀ ਹੈ ਉਹਨੂੰ ਬਰਕਰਾਰ ਰੱਖਣ ਵਾਸਤੇ, ਉਹਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਉਹ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਹੋਏ। ਤੇ ਉਦੋਂ ਤੋਂ ਲੈ ਕੇ ਹੁਣ ਤੱਕ, ਭਾਵੇਂ ਉਹ ਮੁਗਲਾਂ ਦਾ ਦੌਰ ਸੀਗਾ, ਭਾਵੇਂ ਉਹ ਅੰਗਰੇਜ਼ਾਂ ਦਾ ਦੌਰ ਸੀਗਾ, ਭਾਵੇਂ 47 ਤੋਂ ਲੈ ਕੇ ਹੁਣ ਤੱਕ ਅਸੀਂ ਭਾਰਤੀ ਹਕੂਮਤ ਦੀ ਜਿਹੜੀ ਅਨਿਆਂਵਾਦੀ ਜਿਹੜਾ ਉਹਦਾ ਰਾਜ ਉਹਦੇ ਖਿਲਾਫ ਲੜ ਰਹੇ ਹਾਂ। ਔਰ ਉਹਦੀ ਇੱਕ ਕੜੀ ਵਜੋਂ ਜਿਹੜਾ ਇੱਕ ਖਾੜਕੂ ਸੰਘਰਸ਼ ਪੰਜਾਬ ਦੇ ਵਿੱਚ ਚੱਲਿਆ, ਪੰਜਾਬ ਦੇ ਹੱਕ ਹਕੂਕ ਦਾ ਜਿਹੜਾ ਇੱਕ ਸੰਘਰਸ਼ ਚੱਲਿਆ, ਪੰਜਾਬ ਦੇ ਬਣਦੇ ਅਧਿਕਾਰ, ਸੂਬਿਆਂ ਦੇ ਬਣਦੇ ਅਧਿਕਾਰ, ਇੱਕ ਜੈਨੂਅਨ ਡੈਮੋਕ੍ਰੇਸੀ ਨੂੰ ਇਸ ਮੁਲਕ ਦੇ ਵਿੱਚ ਬਹਾਲ ਕਰਾਉਣ ਦੀ ਜਿਹੜੀ ਲੜਾਈ ਪਿਛਲੇ ਦਹਾਕਿਆਂ ਦੇ ਵਿੱਚ ਇਸ ਮੁਲਕ ਦੇ ਵਿੱਚ ਲੜੀ ਗਈ, ਜਿਹਦੇ ਇੱਕ ਯੋਧੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਔਰ ਬਹੁਤ ਸਾਰੇ ਤਮਾਮ ਬੰਦੀ ਸਿੰਘ ਨੇ ਜਿਹੜੇ ਉਸ ਲੜਾਈ ਨੂੰ ਲੜਦਿਆਂ ਸਜ਼ਾਵਾਂ ਦੇ ਭਾਗੀਦਾਰ ਬਣੇ ਤੇ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ ਹੋਣ ਦੇ ਬਾਵਜੂਦ ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ। ਉਹਨਾਂ ਦੇ ਵਿੱਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇੱਕ ਨੇ। ਔਰ ਉਹਨਾਂ ਦੀ ਰਿਹਾਈ ਦੀ ਗੱਲ ਕਰਦਿਆਂ ਹੋਇਆਂ ਜਿਹੜੀ ਗੱਲ ਬਰੀਫ ਕੀਤੀ ਹੈ ਤੁਹਾਨੂੰ ਮਾਝੀ ਸਾਹਿਬ ਨੇ ਕਿ 4 ਵਾਰ ਦਿੱਲੀ ਦਾ ਸਜ਼ਾ ਰਿਵਿਊ ਬੋਰਡ ਜਿਹਦੇ ਚੇਅਰਮੈਨ ਸਤਿੰਦਰ ਜੈਨ ਦਿੱਲੀ ਦੇ ਗ੍ਰਹਿ ਮੰਤਰੀ ਨੇ ਉਹ ਉਹਨਾਂ ਦੀ ਰਿਹਾਈ ਦੀ ਫਾਈਲ ਰੱਦ ਕਰ ਚੁੱਕਾ ਆ ਤੇ ਅੱਜ 5ਵੀਂ ਵਾਰ 9 ਦਸੰਬਰ 2021 ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਫੇਰ ਦਿੱਲੀ ਦੇ ਸਜ਼ਾ ਰਿਵਿਊ ਬੋਰਡ ਦੇ ਟੇਬਲ ਦੇ ਉੱਤੇ ਪਈ ਆ। ਔਰ ਜਿਹੜੀ ਗੱਲ ਇਹਨਾਂ ਨੇ ਕੀਤੀ ਔਰ ਇਹ ਸਵਾਲ ਕਰਦੇ ਸਾਨੂੰ ਕਿ ਵੋਟਾਂ ਦੇ ਵੇਲੇ ਆ ਕੇ ਤੁਹਾਨੂੰ ਕਿਉਂ ਚੇਤਾ ਆਇਆ, ਜਦੋਂ ਫਾਈਲ ਹੀ ਦਸੰਬਰ 2021 ਨੂੰ ਜਦੋਂ ਸਾਰੀਆਂ ਗੁੰਝਲਾਂ ਜਿਹੜੀਆਂ ਰੁਕਾਵਟਾਂ ਦੂਰ ਕਰਕੇ, ਕਿਉਂਕਿ ਮੈਂ ਇੱਕ ਗੱਲ ਦਾ ਜ਼ਿਕਰ ਵਿੱਚ ਕਰਦੇ ਆ ਕਿ ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਐਂਟੀ ਟੈਰਰਿਸਟ ਫਰੰਟ ਦਾ ਇੱਥੇ ਚੀਫ ਬਣਾਇਆ ਹੋਇਆ ਇੱਥੋਂ ਦੀ ਹਕੂਮਤ ਨੇ, ਉਹਨੇ ਰਿਟਾਂ ਲਾਈਆਂ 2 ਰਿਟਾਂ ਸੁਪਰੀਮ ਕੋਰਟ ਨੇ ਖਾਰਜ ਕਰਤੀਆਂ ਔਰ ਉਸ ਤੋਂ ਬਾਅਦ 9 ਦਸੰਬਰ 2021 ਤੋਂ ਸਾਰੇ ਅੜਿੱਕੇ ਕਲੀਅਰ ਹੋ ਕੇ ਫਾਈਲ ਜਿਹੜੀ ਆ ਦਿੱਲੀ ਦੇ ਸਜ਼ਾ ਰਿਵਿਊ ਬੋਰਡ ਕੋਲ ਪਈ ਆ। ਔਰ ਇਹ ਸਾਨੂੰ ਕਹਿੰਦੇ ਚੋਣਾਂ ਵੇਲੇ ਕਿਉਂ ਬੋਲਦੇ ਹੋ, ਜਦੋਂ ਫਾਈਲ ਹੀ ਦਸੰਬਰ 2021 ਨੂੰ ਤੁਹਾਡੇ ਟੇਬਲ ਤੇ ਆਈ ਆ ਤੇ ਅਸੀਂ ਉਦੋਂ ਹੀ ਬੋਲਣਾ ਸੀ, ਉਦੋਂ ਪਹਿਲਾਂ ਤੁਹਾਨੂੰ ਕਿਵੇਂ ਪੁੱਛ ਲੈਂਦੇ। ਅੱਜ ਤੁਹਾਡੇ ਹੱਥ ਦੇ ਵਿੱਚ ਗੱਲ ਆ ਤੇ ਅੱਜ ਤੁਹਾਨੂੰ ਅਸੀਂ ਸਵਾਲ ਕਰ ਰਹੇ ਆ, ਫਿਰ ਵੋਟਾਂ ਵੇਲੇ ਕਿਉਂ? ਆਪਾਂ ਅਕਸਰ ਦੇਖਦੇ ਆ ਕਿ ਵੋਟਾਂ ਵੇਲੇ ਮਸਲੇ ਜਿਹੜੇ ਨੇ ਉਹ ਵੱਧ ਜ਼ੋਰ-ਸ਼ੋਰ ਨਾਲ ਉੱਠਦੇ ਆ, ਪ੍ਰੈਸ਼ਰ ਵੱਧ ਮੰਨਿਆ ਜਾਂਦਾ ਆ। ਕਹਿੰਦੇ ਵੋਟਾਂ ਵੇਲੇ ਜਿਹੜਾ ਉਹ ਗਧਾ ਵੀ ਬਾਪ ਹੁੰਦਾ ਆ, ਆਮ ਆਪਾਂ ਅਕਸਰ ਇੱਕ ਕਹਾਵਤ ਹੈ। ਤਾਂ ਇਹਦਾ ਮਤਲਬ ਅੱਜ ਸਿੱਖ ਨੇ ਜਿਹੜੇ ਕੇਜਰੀਵਾਲ ਭਗਵੰਤ ਮਾਨ ਦਾ ਜਿਹੜਾ ਝੂਠ ਤੂਫਾਨ ਆ ਉਹਦੇ ਮਗਰ ਲੱਗਣ ਵਾਲੇ ਲੋਕ, ਉਹਨਾਂ ਦੇ ਕੁਫਰ ਦੇ ਮਗਰ ਲੱਗਣ ਵਾਲੇ ਲੋਕ, ਮੈਂ ਸਿੱਖਾਂ ਨੂੰ ਤੇ ਖਾਸ ਕਰਕੇ ਪੰਜਾਬੀਆਂ ਨੂੰ, ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਮੈਂ ਇੱਕ ਗੱਲ ਸੰਬੋਧਿਤ ਹੋ ਕੇ ਕਹਿਣੀ ਚਾਹੁੰਦਾ ਕਿ ਅੱਜ ਵੋਟਾਂ ਦੇ ਵੇਲੇ ਜਦੋਂ ਗਧਾ ਵੀ ਬਾਪ ਹੁੰਦਾ ਤੇ ਕੇਜਰੀਵਾਲ ਅੱਜ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਇੱਕ ਸਿੱਖ ਆ ਤੇ ਇੱਕ ਪੰਜਾਬੀ ਆ ਉਹਦੀ ਰਿਹਾਈ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਤਾਂ ਸਿੱਖੋ ਇੱਕ ਗੱਲ ਸੁਣ ਲਓ ਧਿਆਨ ਨਾਲ, ਤੁਸੀਂ ਫਿਰ ਗਧਿਆਂ ਤੋਂ ਵੀ ਤੁਹਾਨੂੰ ਥੱਲੇ ਸਮਝਿਆ ਜਾ ਰਿਹਾ। ਜੇ ਵੋਟਾਂ ਦੇ ਵੇਲੇ ਗਧਾ ਬਾਪ ਆ ਤਾਂ ਤੁਸੀਂ ਫਿਰ ਗਧੇ ਵੀ ਨਹੀਂ ਹੈਗੇ ਉਹਨਾਂ ਵਾਸਤੇ, ਤੇ ਭਗਵੰਤ ਮਾਨ ਵਾਸਤੇ ਵੀ ਤੁਸੀਂ ਕੁਛ ਨਹੀਂ। ਔਰ ਭਗਵੰਤ ਮਾਨ ਸਿਵਾਏ ਗੋਲੇ ਤੋਂ ਉਹਨਾਂ ਵਾਸਤੇ ਕੱਖ ਨਹੀਂ ਹੈਗਾ। ਭਗਵੰਤ ਮਾਨ ਪੰਜਾਬੀ ਬੋਲੀ ਦੇ ਚੁਟਕਲੇ ਸਿੱਖ ਕੇ ਸੁਣਾ ਕੇ ਲੋਕਾਂ ਨੂੰ ਕਮੇਡੀਅਨ ਬਣਿਆ, MP ਬਣਿਆ, 2 ਵਾਰੀ MP ਬਣਿਆ ਔਰ ਅੱਜ ਮੁੱਖ ਮੰਤਰੀ ਦਾ ਚਿਹਰਾ ਆ।
ਔਰ ਜਿੰਨੇ ਪੰਜਾਬੀ ਬੋਲੀ ਨੂੰ ਪਿੱਠ ਦੇਤੀ, ਤਿਰੰਗਾ ਯਾਤਰਾ ਦੇ ਸਾਰੇ ਨਾਰੇ ਹਿੰਦੀ ਦੇ ਵਿੱਚ ਸੀਗੇ। ਜਿਹੜਾ ਪੰਜਾਬੀ ਬੋਲੀ ਦੇ ਸਤਿਕਾਰ ਲਈ ਨਹੀਂ ਖੜ ਸਕਿਆ ਕੇਜਰੀਵਾਲ ਦੇ ਸਾਹਮਣੇ ਕਿ ਬੋਲੀ ਜਿਹੜੇ ਨਾਰੇ ਆ ਉਹ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਆ। ਪੰਜਾਬ 'ਚ ਜੰਮਿਆ ਕੋਈ ਵੀ ਹਿੰਦੂ, ਸਿੱਖ ਜਾਂ ਮੁਸਲਮਾਨ, ਉਹ ਕੋਈ ਹਿੰਦੀ ਨੂੰ ਅਸੀਂ ਸਤਿਕਾਰ ਕਰਦੇ ਹਾਂ ਸਾਰੀਆਂ ਭਾਸ਼ਾਵਾਂ ਦਾ, ਪਰ ਉਹ ਪੰਜਾਬੀ ਨੂੰ ਪਿੱਠ ਨਹੀਂ ਦੇ ਸਕਦਾ। ਭਗਵੰਤ ਮਾਨ ਇੱਕ ਪਹਿਲਾ ਜਿਹੜਾ ਉਹ ਐਦਾਂ ਦਾ ਮੁੱਖ ਮੰਤਰੀ ਦੀ ਚੋਣ ਲੜਨ ਵਾਲਾ ਉਮੀਦਵਾਰ ਆ ਜਿੰਨੇ ਸ਼ਰੇਆਮ ਜਿਹੜਾ ਉਹ ਮਤਲਬ ਹਿੰਦੀ ਦੇ ਨਾਰਿਆਂ ਦੇ ਵਿੱਚ ਹੋਣ ਵਾਲੀ ਯਾਤਰਾ ਜਿਹੜੀ ਆ ਉਹਨੇ ਜਿਹੜਾ ਉਹ ਸਵੀਕਾਰ ਕੀਤਾ ਤੇ ਉਹਦਾ ਹਿੱਸਾ ਬਣਿਆ। ਔਰ ਇਸ ਕਰਕੇ ਜਿਹੜਾ ਮਾਂ ਬੋਲੀ ਦਾ ਸਕਾ ਨਹੀਂ, ਉਹ ਮਾਂ ਦਾ ਵੀ ਸਕਾ ਨਹੀਂ ਤੇ ਡੋਂਜਣੀ ਮਾਂ ਦਾ ਸਕਾ ਨਹੀਂ, ਉਹ ਧਰਤੀ ਪੰਜਾਬ ਦੀ ਧਰਤ ਮਾਂ ਦਾ ਵੀ ਸਕਾ ਨਹੀਂ ਹੈਗਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਇਸ ਗੱਲਬਾਤ ਦੇ ਰਾਹੀਂ ਕਰਨੀ ਚਾਹੁੰਦਾ, ਔਰ ਦੁਨੀਆ ਭਰ 'ਚ ਬੈਠੇ ਸਿੱਖਾਂ ਨੂੰ, ਪੰਜਾਬੀਆਂ ਨੂੰ, ਇਨਸਾਫ ਪਸੰਦ ਲੋਕਾਂ ਨੂੰ, ਔਰ ਭਗਵੰਤ ਮਾਨ ਨੂੰ ਖਾਸ ਕਰਕੇ, ਤੂੰ ਇਹ ਗੱਲ ਕਹਿੰਦਾ ਸੀ ਹੁਣ ਤੱਕ ਤੁਸੀਂ ਸਾਰਿਆਂ ਨੇ ਕੁਫਰ ਤੋਲਿਆ ਕਿ ਅਕਾਲੀ ਕਰਾਉਂਦੇ ਆ। ਆ ਚੋਣਾਂ ਚੱਲ ਹੋ ਗਈਆਂ ਕੱਲ, ਮਾਜੀ ਸਾਹਿਬ ਨੇ ਕਿਹਾ ਕਿ ਸਾਡਾ ਡੈਮੋਕ੍ਰੈਟਿਕ ਰਾਈਟ ਸੀਗਾ ਬਲੈਕ ਫਲੈਗ ਦਿਖਾਉਣ ਦਾ, ਅਸੀਂ ਦਿਖਾਏ। ਇਹਨੂੰ ਸਵਾਲ ਪੁੱਛਿਆ ਕਿ 117 ਦੇ 117 ਹਲਕਿਆਂ 'ਚ ਇਹਨਾਂ ਨੂੰ ਚੇਤਾਵਨੀ ਪੱਤਰ ਸੌਂਪੇ ਡੈਮੋਕ੍ਰੈਟਿਕ ਤਰੀਕੇ ਨਾਲ, ਇਹਨਾਂ ਤੋਂ ਜਵਾਬ ਮੰਗੇ, ਇਹਨਾਂ ਨੂੰ ਅਲਟੀਮੇਟਮ ਦਿੱਤਾ। ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਪੰਜਾਬ 'ਚ ਇਹਨਾਂ ਨੂੰ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਅਸੀਂ ਰੋਕ ਕੇ ਸਾਨੂੰ ਸਵਾਲ ਪੁੱਛਣ, ਕਿਉਂਕਿ ਸਾਡੇ ਕੋਲ ਤੱਥ, ਦਲੀਲ ਤੇ ਤਰਕ ਹੈਗਾ ਆ। ਔਰ ਇਹਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਕੋਲ ਜਵਾਬ ਨਹੀਂ, ਮੈਨੂੰ ਘੇਰਨਗੇ, ਝੂਠਾ ਆ। ਔਰ ਇਹਨੇ ਸਾਨੂੰ ਜਵਾਬ ਦੇਣ ਦੀ ਬਜਾਏ ਸਾਡੇ ਉੱਤੇ ਗੱਡੀਆਂ ਝੋੜਨੇ ਸ਼ੁਰੂ ਕਰਤੀਆਂ। ਸਾਡੇ ਕੋਲ ਵੀਡੀਓਜ਼ ਨੇ। ਔਰ ਫਿਰ ਜਦੋਂ ਨੌਜਵਾਨ ਜਿਹੜੇ ਨੇ ਉਹਨਾਂ ਨੇ ਰੋਹ ਦੇ ਵਿੱਚ ਆ ਕੇ ਕੁਝ ਨਹੀਂ ਕੀਤਾ, ਗੱਡੀ ਦੇ ਅੱਗੇ ਲੰਮੇ ਪੈ ਗਏ। ਔਰ ਇਹਨਾਂ ਦੀ ਜਿਹੜੀ ਜੈਡ ਸਿਕਿਉਰਿਟੀ ਸੀ ਭਗਵੰਤ ਮਾਨ ਦੇ ਨਾਲ, ਉਹਨੇ ਚੱਕ ਕੇ ਨੌਜਵਾਨ ਪਰਾਂ ਸੁੱਟਣੇ ਸ਼ੁਰੂ ਕੀਤੇ। ਇੱਕ ਨੂੰ ਚੱਕਦੇ ਸੀ, 4 ਅੱਗੇ ਡਿੱਗਦੇ ਸੀਗੇ। 10 ਮਿੰਟ ਅਸੀਂ ਇਹਨਾਂ ਦੀ ਜ਼ੋਰ ਲਵਾਇਆ, ਇਹਨਾਂ ਦੀ ਜੈਡ ਸਿਕਿਉਰਿਟੀ ਦਾ। ਭਗਵੰਤ ਮਾਨ ਅੱਜ ਕੱਲ ਚੋਣਾਂ ਲੰਘ ਗਈਆਂ ਆ, ਨਵਾਂ ਜਵਾਬ ਘੜ ਲੈ, ਨਵਾਂ ਬਹਾਨਾ ਘੜ ਲੈ, ਨਵਾਂ ਕੁਫਰ ਘੜ। ਹੁਣ ਅਕਾਲੀ ਦਲ ਤੇ ਕਾਂਗਰਸ ਦਾ ਮਸਲਾ ਨਹੀਂ ਰਹਿ ਗਿਆ। ਤੁਸੀਂ ਕਹਿੰਦੇ ਸੀ, ਔਰ ਕੇਜਰੀਵਾਲ ਤੋਂ ਲੈ ਕੇ ਇਹਨਾਂ ਦਾ ਹੇਠਲੇ ਭਗਤ ਤੱਕ ਨੂੰ ਮੈਂ ਇਹ ਗੱਲ ਚੈਲੰਜ ਕਰਕੇ ਕਹਿਣੀ ਚਾਹੁੰਦਾ ਕਿ ਵੋਟਾਂ ਨਿਕਲ ਗਈਆਂ, ਵੋਟਾਂ ਦਾ ਬਹਾਨਾ ਚਲਾ ਗਿਆ ਕਿ ਵੋਟਾਂ ਕਰਕੇ ਅਸੀਂ ਵੱਡਾ ਇਕੱਠ ਕਰਕੇ ਪੰਜਾਬ ਦੇ ਵਿੱਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਪੰਥਕ ਤਾਲਮੇਲ ਕਮੇਟੀ ਨੂੰ ਮੈਂ ਪ੍ਰਭਜੋਤ ਸਿੰਘ ਜਿਹੜਾ ਉਹ ਬੇਨਤੀ ਕਰਦਾ ਆਪਦੇ ਵੱਲੋਂ ਨਿੱਜੀ ਤੌਰ ਤੇ, ਜਾਂ ਜਿਹੜੇ ਸਿੰਘ ਜਿਹੜੇ ਉਹ ਆ 5 ਸਿੰਘ ਜਿਹੜੇ ਬਾਈ ਨੇਮ ਤੇ ਅਣਪਛਾਤੇ ਜਿਹੜੇ ਹੋਰ ਅੰਦਰ ਆ, ਜਿਨ੍ਹਾਂ ਦੇ ਉੱਤੇ ਪਰਚੇ ਆ, 5 ਅਸੀਂ ਅੰਦਰ ਸੀਗੇ, ਉਹਨਾਂ ਵੱਲੋਂ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਪੰਥਕ ਤਾਲਮੇਲ ਕਮੇਟੀ ਨੂੰ ਕਿ ਵੱਡਾ ਪ੍ਰੋਗਰਾਮ ਲਿਖੀਏ, ਸਮਾਂ ਦੱਸ ਕੇ ਭਗਵੰਤ ਮਾਨ ਤੈਨੂੰ ਘੇਰਾਂਗੇ, ਨਵਾਂ ਬਹਾਨਾ ਘੜ। ਉਸ ਦਿਨ ਜਾਂ ਤਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਸਾਈਨ ਕਰਕੇ ਲੈ ਕੇ ਆਈ, ਜਾਂ ਫਿਰ ਜਵਾਬ ਲੈ ਕੇ ਆਈ। ਔਰ ਜੇ ਮਾਂ ਦਾ ਦੁੱਧ ਪੀਤਾ ਆ, ਫਿਰ ਸੰਗਤ ਦੇ ਵਿੱਚ ਕਹੀਂ ਵੀ ਅਸੀਂ ਸਾਈਨ ਨਹੀਂ ਕਰਦੇ, ਫਿਰ ਸਾਡੇ ਤੋਂ ਜੋ ਹੋਊਗਾ ਫਿਰ ਅਸੀਂ ਦੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਜ਼ਰੂਰੀ ਬੇਨਤੀ ਜਿਹੜੀ ਕਰਨੀ ਚਾਹੁੰਦਾ ਜੀ, ਧਿਆਨ ਦਿਓ। ਸਾਡੇ ਬੰਦਿਆਂ ਨੂੰ 25 ਤੋਂ 30 ਸਾਲ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ। ਆ ਮੇਰੇ ਕੋਲ ਡਾਕੂਮੈਂਟ ਹੈ, ਜਿਹੜਾ ਬੰਦੇ ਨੂੰ ਉਮਰ ਕੈਦ ਹੋਈ ਹੈ, ਪਰ ਇਹਨੇ ਜੇਲ੍ਹ ਦੇ ਵਿੱਚ ਸਿਰਫ ਤੇ ਸਿਰਫ 2 ਸਾਲ 4 ਮਹੀਨੇ 6 ਦਿਨ ਬਾਅਦ ਇਹ ਬੰਦਾ ਰਿਹਾ ਹੋ ਗਿਆ। ਆ ਜਿਹੜਾ ਦੂਜਾ ਬੰਦਾ ਹੈ, ਇਹਨੂੰ ਵੀ ਉਮਰ ਕੈਦ ਹੋਈ ਹੈ, ਇਹ ਜੇਲ੍ਹ ਦੇ ਵਿੱਚ ਇਹਨੇ 2 ਸਾਲ 5 ਦਿਨ ਲਾਏ ਹੈ। ਤੀਜਾ ਬੰਦਾ ਜਿਹਨੂੰ ਉਮਰ ਕੈਦ ਹੋਈ ਹੈ, ਇਹ ਕੋਈ ਮੇਰਾ ਬਣਾਇਆ ਡਾਕੂਮੈਂਟ ਨਹੀਂ, ਸਰਕਾਰ ਦਾ ਡਾਕੂਮੈਂਟ ਹੈ। ਉਮਰ ਕੈਦ ਹੋਈ ਹੈ 1 ਸਾਲ 11 ਮਹੀਨੇ 13 ਦਿਨਾਂ ਬਾਅਦ ਇਹ ਬਾਹਰ ਹੈ। ਆ ਚੌਥਾ ਬੰਦਾ ਜਿਹਨੂੰ ਉਮਰ ਕੈਦ ਹੋਈ ਹੈ, ਇਹ ਬੰਦਾ ਸਿਰਫ ਤੇ ਸਿਰਫ 11 ਮਹੀਨੇ 1 ਸਾਲ 11 ਮਹੀਨੇ 7 ਦਿਨ ਜੇਲ੍ਹ 'ਚ ਆਇਆ ਹੈ ਲਾ ਕੇ। तो साडा सवाल है कि सिखां नूं 25-30 सालां बाद भावें वो भुल्लर वांग मानसिक रोगी होण, भावें वो सरीरक तौर पर समस्यावां विच होण, उन्हां नूं छड्डिया नहीं जा रहा। इन्हां नूं 2-2 सालां बाद छड्डिया गया क्योंकि DGP पंजाब पुलिस ने इन्हां दी सिफारिश करती। तो फिर साडे बेकसूरां दी सिफारिश तां जिहड़ी सिखां ने करनी है, संगत ने करनी है। डट के आपां इस मसले ते डटांगे। गुरु कृपा करे। सिर्फ 2 शब्द बापू हरदीप सिंह डिबडवा जिन्हां दा किसानी संघर्ष दे विच बहुत वड्डा रोल है, शहीद भाई नवरीत सिंह दे दादा जी बापू डिबडवा जी 2 शब्द तुहाडे रूबरू करनगे। आपां डट के राजनीतिक बखेड़ियां तो मजहबी बखेड़ियां तो उपर उठ के प्रोफैसर दविंदरपाल सिंह भुल्लर समेत समूह बंदी सिंघां दी रिहाई लई डट के आवाज़ बुलंद करिए। बापू डिबडवा जी नाले सब दा धन्नवाद कर देणगे जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सब तो पहला तुहाडा सारिਆਂ ਦਾ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਰੁਝੇਵਿਆਂ ਚੋਂ ਸਮਾਂ ਕੱਢ ਕੇ ਆਏ ਹੋ। ਤੁਹਾਡੇ ਆਉਣ ਨਾਲ ਹੌਸਲੇ ਵਧੇ ਨੇ ਜਿਹੜੇ ਤੁਹਾਡੀ ਲੜਾਈ ਲੜ ਰਹੇ ਨੇ। ਔਰ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਮਾਧਿਅਮ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਸਾਡੀ ਲੜਾਈ ਜਿਹੜੀ ਆ ਇਹ ਨਾ ਅੱਜ ਦੀ ਨਹੀਂ ਹੈ। ਜੇ ਜਿਹੜੀ ਗੱਲ ਮਾਜੀ ਸਾਹਿਬ ਨੇ ਕਹੀ ਕਿ ਸਾਡੇ ਤੇ ਬਲੇਮ ਕੀਤਾ ਜਾ ਰਿਹਾ ਕਿ ਇਹ ਚੋਣਾਂ ਵੇਲੇ ਹੀ ਕਿਉਂ, ਚੋਣਾਂ ਵੇਲੇ ਤਾਂ ਅਸੀਂ ਤਾਂ ਤੁਹਾਨੂੰ ਦਿਸ ਗਏ ਕਿਉਂਕਿ ਤੁਹਾਨੂੰ ਵੋਟਾਂ ਚਾਹੀਦੀਆਂ ਸੀ, ਤੁਹਾਡੇ ਰਾਹ ਰੁਕਦੇ ਸੀ ਤਾਂ ਅਸੀਂ ਤੁਹਾਨੂੰ ਦਿਸ। ਅਸੀਂ ਤਾਂ 40 ਸਾਲ ਤੋਂ ਸੜਕਾਂ 'ਤੇ ਆ।
ਬਲਕਿ ਜੇ ਮੈਂ ਇੰਜ ਕਹਾਂ ਕਿ ਅਸੀਂ ਤਾਂ 70 ਸਾਲ ਤੋਂ ਸੜਕਾਂ ਤੇ ਹਾਂ, ਇਨਸਾਫ ਮੰਗਦੇ ਰਹੇ, ਸਾਨੂੰ ਕਦੀ ਇਨਸਾਫ ਨਹੀਂ ਮਿਲਿਆ। ਸਾਡੇ ਵੱਲ ਕਦੀ ਕਿਸੇ ਨੇ ਨਜ਼ਰ ਭੁਆ ਕੇ ਨਹੀਂ ਵੇਖਿਆ। ਤੁਸੀਂ ਸਾਨੂੰ ਉਦੋਂ ਵੇਖਿਆ ਜਦੋਂ ਤੁਹਾਨੂੰ ਲੋੜ ਸੀਗੀ, ਤੁਹਾਡੇ ਰਾਹ ਰੁਕਦੇ ਸੀ, ਤੁਹਾਡੀਆਂ ਸੜਕਾਂ ਰੁਕਦੀਆਂ ਸੀ, ਤੁਹਾਡੇ ਤੇ ਸਵਾਲ ਉੱਠਦੇ ਸੀ। ਇਸ ਲਈ ਮੇਰੀ ਬੇਨਤੀ ਹੈ ਕਿ ਇਹ ਸਵਾਲ 70 ਸਾਲ ਤੋਂ ਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ, ਤੇ ਜਿੰਨਾ ਚਿਰ ਇਹਨਾਂ ਦਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਪੰਜਾਬ ਦੇ ਵਿੱਚ ਕੋਈ ਟਿਕ ਕੇ ਨਹੀਂ ਬੈਠੇਗਾ। ਇਹ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਸਾਨੂੰ ਕਦੋਂ ਜਵਾਬ ਦੇਣਾ ਹੈ ਤੇ ਕਦੋਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੰਦੀ ਸਿੰਘ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਕੇਜਰੀਵਾਲ ਭਗਵੰਤ ਮਾਨ ਮੁਰਦਾਬਾਦ, 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 ਕੇਜਰੀਵਾਲ ਭਗਵੰਤ ਮਾਨ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।